ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਤੁਸੀਂ ਈਦ ਮਨਾਉਂਦੇ ਹੋ, ਕਿਵੇਂ ਮਨਾਉਂਦੇ ਹੋ? ਹੁਣ ਦੇਖੋ ਕਿ ਜੇ ਤਾਂ ਨਿੱਕੇ ਨਿੱਕੇ ਨਿਆਣੇ ਨੇ ਘਰ ਦੇ ਵਿੱਚ, ਨਿਆਣੀਆਂ ਲਈ ਚੂੜੀਆਂ ਲੈਣੀਆਂ ਨੇ, ਮਹਿੰਦੀ ਲੈਣੀ ਹੈ, ਹੋਰ ਬੜਾ ਕੁਛ ਜਿਹੜੇ ਨਿੱਕਾ ਮੋਟਾ ਜਿਹੜਾ ਨਿੱਕ ਸੁੱਕ ਹੁੰਦਾ ਉਹ ਲੈਣਾ, ਜਾਂ ਫਿਰ ਘਰ ਦਾ ਸੌਦਾ ਪੱਤਾ ਲੈਣਾ। ਇਹ ਸਾਰੇ ਈਦ ਦੇ ਲਵਾਜ਼ਮਾਤ ਨੇ। ਅਸਲ ਵਿੱਚ ਇਹ ਗੱਲ ਕਰਨ ਲੱਗਿਆ ਮੈਂ ਇਹ ਭਖ ਰਿਹਾ ਜਿਵੇਂ ਤੰਦੂਰ ਭਖਦਾ। ਹੁਣ ਗੱਲ ਇਹ ਹੈ ਕਿ ਪਹਿਲੋਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਰਹਿੰਦੇ ਕਿੱਥੇ ਹੋ। ਰਹਿਣ ਤੋਂ ਮੁਰਾਦ ਹੈ ਕਿ ਇਸੇ ਮੁਲਕ 'ਚ ਹੀ ਰਹਿੰਦੇ ਹੋ ਨਾ। ਹੁਣ ਹੈ ਕਿ ਦੇਸ਼ ਦੇ ਵਿੱਚ ਵੀ ਇੱਕ ਪ੍ਰਦੇਸ਼ ਹੁੰਦਾ ਹੈ। ਇੱਕ ਪ੍ਰਦੇਸ਼ ਤੇ ਉਹ ਹੈ ਕਿ ਤੁਸੀਂ ਦੇਸ਼ੋਂ ਬਾਹਰ ਗਏ, 7 ਸਮੁੰਦਰ ਪਾਰ ਗਏ, ਉਹ ਦੇਸ਼ ਦਾ ਪ੍ਰਦੇਸ਼ ਹੋ ਗਿਆ। ਤੇ ਇੱਕ ਪ੍ਰਦੇਸ਼ ਉਹ ਹੁੰਦਾ ਹੈ ਕਿ ਜਿਹੜਾ ਤੁਸੀਂ ਦੇਸ਼ ਦੇ ਵਿੱਚ ਹੀ ਪ੍ਰਦੇਸ਼ ਕੱਟਣੇ ਹੋ। ਫਰਜ਼ ਕੀਤਾ ਤੁਸੀਂ ਰਹਿੰਦੇ ਹੋ ਚੀਚੂ ਕੀ ਮਲੀਆਂ, ਤੁਸੀਂ ਰਹਿੰਦੇ ਹੋ ਕਿਸੇ ਹੋਰ ਪਾਸੇ, ਜੋਬ ਹੈ ਤੁਹਾਡਾ ਲਾਹੌਰ ਦੇ ਵਿੱਚ, ਤੇ ਲਾਹੌਰ ਦੇ ਵਿੱਚ ਅੱਡੇ ਬੜੇ ਨੇ। ਮਾਫ ਕਰਨਾ, ਮੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਕਿਸੇ ਜੂਏ ਦੇ ਅੱਡੇ ਦੀ ਗੱਲ ਨਹੀਂ ਕਰ ਰਿਹਾ, ਜਾਂ ਮੈਂ ਕਿਸੇ ਹੋਰ ਤਰ੍ਹਾਂ ਦੇ ਅੱਡੇ ਦੀ ਗੱਲ ਨਹੀਂ ਕਰ ਰਿਹਾ। ਮੇਰੀ ਮੁਰਾਦ ਹੈ ਬੱਸ ਦਾ ਅੱਡਾ। ਹੁਣ ਹੁੰਦਾ ਕੀ ਹੈ, ਈਦ ਦੇ ਮੌਕੇ 'ਤੇ 4 ਕੁ ਦਿਨ ਪਹਿਲੋਂ ਟਿਕਟਾਂ ਬੰਦ ਕਰ ਦਿੰਦੇ ਨੇ, ਇਸ ਲਈ ਕਿ ਫੋਨ ਉੱਤੇ ਜਿਹੜੀ ਪਹਿਲੇ ਰਿਜ਼ਰਵੇਸ਼ਨ ਹੁੰਦੀ ਸੀ ਉਹ ਤਾਂ ਹੁਣ ਸਮਝੋ ਕਿ ਕਹਾਣੀ ਮੁੱਕ ਗਈ ਹੈ। ਹੁਣ ਈਦ ਤੋਂ 4 ਦਿਨ ਪਹਿਲੇ ਜਦੋਂ ਬੱਸਾਂ ਦੀਆਂ ਟਿਕਟਾਂ ਬੰਦ ਹੁੰਦੀਆਂ ਨੇ, ਤੁਸੀਂ ਫੋਨ 'ਤੇ ਕੋਈ ਸੀਟ ਕਨਫਰਮ ਨਹੀਂ ਕਰ ਸਕਦੇ, ਅਤੇ ਹਾਲੇ ਕੋਈ ਰਹਿ ਜਾਂਦਾ ਕਿ ਅੱਡੇ 'ਤੇ ਜਾਓ ਅਤੇ ਟਿਕਟ ਲਾਓ ਅਤੇ ਆਪਣੇ ਘਰ ਨੂੰ ਜਾਓ। ਹੁਣ ਈਦ ਦੇ ਮੌਕੇ 'ਤੇ ਇੰਨਾ ਰਸ਼ ਹੁੰਦਾ ਕਿ ਬੰਦੇ ਦੀ ਬੱਸ ਹੋ ਜਾਂਦੀ ਹੈ। ਇੱਕ ਬੱਸ ਤੇ ਅੱਡੇ 'ਤੇ ਖੜੀ ਹੈ, ਇੱਕ ਬੱਸ ਹੁੰਦੀ ਹੈ ਬੰਦੇ ਦੀ ਆਪਣੀ। ਉਸ ਰਸ਼ ਨੂੰ ਵੇਖ ਕੇ ਤੇ ਟਿਕਟ ਨਾ ਮਿਲਣ 'ਤੇ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਨੇ, ਜੇ ਕੋਈ ਤੁਹਾਡੇ ਕੋਲ ਕਿਰਾਇਆ ਵੱਧ ਲਵੇ, ਜੇ ਤੁਹਾਨੂੰ ਕੋਈ ਇਹ ਸਹੂਲਤ ਨਾ ਦੇਵੇ, ਉਹ ਸਹੂਲਤ ਨਾ ਦੇਵੇ, ਤੇ ਥੱਲੇ ਲਿਖੇ 5-7 ਨੰਬਰਾਂ 'ਤੇ ਟੈਲੀਫੋਨ ਕਰੋ। ਮੇਰੇ ਤਾਂ ਛੱਡੋ, ਤੁਹਾਡੇ ਕੋਲ ਜੇ ਬੈਲੈਂਸ ਪਵਾਉਣ ਦੇ ਪੈਸੇ ਹਨ, ਬੈਲੈਂਸ ਪਵਾਓ। ਅੱਡੇ 'ਤੇ ਜਾ ਕੇ ਜਿਹੜੇ ਇਸ਼ਤਿਹਾਰ ਲੱਗੇ ਹੋਏ ਨੇ ਕਿ ਟਿਕਟ ਨਹੀਂ ਮਿਲਦੀ, ਜਾਂ ਉਹ ਮਹਿੰਗੀ ਟਿਕਟ ਦੇ ਰਹੇ ਨੇ, ਜਾਂ ਸੀਟ ਨਹੀਂ ਮਿਲ ਰਹੀ, ਸੀਟਾਂ ਪਈਆਂ ਨੇ, ਅਤੇ ਉਹ ਜਿਹੜੇ ਨੰਬਰ ਦਿੱਤੇ ਨੇ ਉਹਨਾਂ ਦੇ ਉੱਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਪਰ ਕਿਸ ਵੀ ਨੰਬਰ 'ਤੇ ਤੁਸੀਂ ਕਾਲ ਕਰੋਗੇ ਤੁਹਾਨੂੰ ਕੋਈ ਰਿਸਪੌਂਸ ਨਹੀਂ ਮਿਲੇਗਾ। ਅੱਗੋਂ ਕੋਈ ਟੈਲੀਫੋਨ ਨਹੀਂ ਚੁੱਕਦਾ ਕਿ ਜਿਹੜੇ ਐਡੇ ਐਡੇ ਵੱਡੇ ਪੋਸਟਰ ਲਾਏ ਨੇ, ਐਡੀ ਐਡੀ ਫਲੈਕਸਾਂ ਦੇ ਪੈਸੇ ਲਾਏ ਨੇ, ਐਡੇ ਐਡੇ ਨੰਬਰ ਥੱਲੇ ਦਿੱਤੇ ਨੇ, ਉਹਨਾਂ ਨੰਬਰਾਂ ਦਾ ਫਾਇਦਾ ਕੀ ਹੈ? ਹੁਣ ਹੁੰਦਾ ਕੀ ਹੈ ਕਿ ਸੀਟਾਂ ਕੋਈ ਨਹੀਂ, ਟਿਕਟਾਂ ਕੋਈ ਨਹੀਂ, ਅਤੇ ਅੱਡੇ 'ਤੇ ਖੜੋਤੇ ਲੋਕਾਂ ਕੋਲੋਂ ਜੇ ਤੁਸੀਂ ਪੁੱਛੋਗੇ ਭਾਅ ਜੀ ਟਿਕਟ ਮਿਲ ਜਾਏਗੀ, ਉਹ ਕਹਿੰਦੇ ਮੈਨੂੰ ਨਹੀਂ ਪਤਾ, ਉਹਨੂੰ ਪਤਾ ਹੈ। ਉਹਦੇ ਕੋਲ ਜਾਓਗੇ, ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ, ਉਹਦੇ ਕੋਲ ਪਤਾ ਹੈ। ਅਖੀਰ ਲੱਭਦੇ ਲਭਾਉਂਦੇ ਜਦੋਂ ਅਸਲ ਬੰਦਾ ਲੱਭਦਾ ਅਤੇ ਉਹ ਕਹਿੰਦਾ ਭਾਅ ਜੀ ਗੱਲ ਇਹ ਹੈ, ਜਾਣਾ ਤੁਸੀਂ ਸ਼ੇਖੂਪੁਰੇ, ਅਤੇ ਟਿਕਟ ਤੁਹਾਨੂੰ ਇਸਲਾਮਾਬਾਦ ਦਾ ਲੈਣਾ ਪਏਗਾ। ਇਸ ਲਈ ਕਿ ਈਦ ਦਾ ਮੌਕਾ ਹੈ, ਸਾਡੇ ਕੋਲ ਰਾਹ ਦੇ ਕਿਸੇ ਸਟੇਸ਼ਨ ਦੀ ਵੀ ਕੋਈ ਸੀਟ ਕੋਈ ਨਹੀਂ। ਲਿਹਾਜ਼ਾ ਮਜਬੂਰੀ ਹੈ, ਜੇ ਬੰਦੇ ਨੇ ਜਾਣਾ ਫੋਰਟਾਬਾਦ, ਜਾਂ ਬੰਦੇ ਨੇ ਜਾਣਾ ਭਾਵਲ ਨਗਰ, ਜਾਂ ਬੰਦੇ ਨੇ ਜਾਣਾ ਸਾਹੀਵਾਲ, ਅਤੇ ਉਹਦੇ ਕੋਲੋਂ ਟਿਕਟ ਜਿਹੜਾ ਹੈ ਉਹ ਲੈਣਗੇ ਇੱਥੋਂ ਸਿੰਧ ਦਾ, ਅਤੇ ਸਿੰਧ ਤੋਂ ਲੈ ਕੇ ਪਿਸ਼ੌਰ ਤੱਕ ਦਾ। ਯਾਰ ਖੁਦਾ ਦਾ ਖੌਫ ਕਰੋ। ਆਨੇ ਵਾਲੀ ਸ਼ਾਇਦ ਜਦੋਂ ਤੁਸੀਂ ਰੁਪਈਏ 'ਤੇ ਦਿਓਗੇ, ਉਹ ਵੀ ਈਦ ਦੇ ਮੌਕੇ 'ਤੇ, ਅਤੇ ਕੀ ਆਵਾਮ ਵੀ ਰੁਲੇਗੀ ਅਤੇ ਕੀ ਤਾਸਰ ਬਣੇਗਾ? ਤੁਸੀਂ ਯੂਰਪ ਵਿੱਚ ਜਿੱਥੇ ਵੀ ਜਾਓ, ਈਦ ਹੋਵੇ, ਈਦ ਤੋਂ ਮੁਰਾਦ ਹੈ ਕਿ ਉਹਨਾਂ ਦੀ ਕ੍ਰਿਸਮਸ ਹੋਵੇ ਜਾਂ ਈਸਟਰ ਦਾ ਮੌਕਾ ਹੋਵੇ, ਹਰ ਸ਼ੈ ਜੇ 100 ਦੀ ਹੈ ਅਤੇ ਉਹ 50 'ਚ ਲੱਭਦੀ ਹੈ। ਸਾਡੇ ਇੱਥੇ ਈਦ ਦੇ ਮੌਕੇ ਨੂੰ ਕਹਿੰਦੇ ਨੇ ਸੀਜ਼ਨ ਕਮਾਉਣਾ, ਅਤੇ ਸੀਜ਼ਨ ਇੰਝ ਕਮਾਉਂਦੇ ਨੇ ਕਿ ਜਿਹੜੀ ਆਨੇ ਦੀ ਚੀਜ਼ ਹੈ
ਉਹ ਰੁਪਈਏ ਤੋਂ ਘੱਟ ਨਹੀਂ ਵੇਚਦੇ, ਡਾਕੇ ਉੱਥੇ ਹੀ ਪੈ ਜਾਂਦੇ ਨੇ। ਹੁਣ ਇੱਕ ਪਰਦੇਸੀ ਨੇ ਘਰ ਜਾਣਾ ਹੈ, ਹੁਣ ਘਰ ਜਾਣ ਲਈ ਜਦੋਂ ਉਹ 100 ਵਾਲੀ ਟਿਕਟ 200 ਵਿੱਚ ਜਾਂ 300 ਵਿੱਚ ਜਾਂ 500 ਦੇ ਵਿੱਚ ਲਏਗਾ ਤੇ ਦੱਸੋ ਨਿਆਣੇ ਲਈ ਉਹਦੇ ਕੋਲ ਬਚੇਗਾ ਕੀ? ਕੁਛ ਵੀ ਨਹੀਂ। ਹੁਣ ਜਿਹੜੇ ਮਜ਼ਦੂਰ ਪੇਸ਼ਾ ਲੋਕ ਨੇ ਸਾਡੇ, ਜਾਂ ਸਾਡੇ ਰੰਗੇ ਜਿਹੜੇ ਮਜ਼ਦੂਰ ਨੇ, ਹੁਣ ਉਹਨਾਂ ਦਾ ਅਲਮੀਆ ਇਹ ਹੈ ਕਿ ਛੁੱਟੀਆਂ ਜੋਬਾਂ ਤੋਂ, ਫੈਕਟਰੀ ਹੋਵੇ, ਦਫ਼ਤਰ ਹੋਵੇ ਜਾਂ ਕੋਈ ਵੀ ਕੰਮਕਾਰ ਹੋਵੇ ਜਾਂ ਸਰਕਾਰੀ ਦਫ਼ਤਰ ਹੋਵੇ, ਈਦ ਤੋਂ ਇੱਕ ਦਿਨ ਪਹਿਲੇ ਛੁੱਟੀ ਮਿਲਦੀ ਹੈ ਤੇ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ 4 ਦਿਨ ਪਹਿਲੇ ਜਾ ਕੇ ਪੈਸੇ ਦੇ ਕੇ ਟਿਕਟ ਲਿਆ ਹੋਵੇ, ਕਿਉਂਕਿ ਉਸ ਤੋਂ ਬਾਅਦ ਤੇ ਫਿਰ ਨਾ ਸੀਟਾਂ ਲੱਭਦੀਆਂ ਨੇ ਨਾ ਟਿਕਟ ਲੱਭਦੀ ਹੈ। ਫਿਰ ਇੱਕੋ ਹੀ ਹੱਲ ਰਹਿ ਜਾਂਦਾ, ਜਾਂ ਛੱਤ 'ਤੇ ਬਹਿ ਕੇ ਜਾਓ ਤੇ ਜਾਂ ਫਿਰ ਬੱਸ ਦੇ ਅੰਦਰ ਬਹਿ ਕੇ ਜਾਓ। ਅੰਦਰ ਵੀ ਇਸ ਹਿਸਾਬ ਨਾਲ ਬਹਿਣਾ ਪੈਂਦਾ ਕਿ ਇੱਧਰ ਸੀਟਾਂ ਦੇ ਵਿੱਚ ਕੀ ਹੁੰਦਾ, ਵਿੱਚ ਸੀਟਾਂ ਨਾਲੋਂ ਜ਼ਿਆਦਾ ਮੂਹੜੇ ਪਏ ਹੁੰਦੇ ਨੇ ਤੇ ਮੂਹੜਿਆਂ ਨਾਲੋਂ ਜ਼ਿਆਦਾ ਲੋਕਾਂ ਦੀਆਂ ਗੰਢਾਂ ਪਈਆਂ ਹੁੰਦੀਆਂ ਨੇ। ਉੱਥੇ ਵੀ ਬੰਦੇ ਖੜੇ ਹੁੰਦੇ ਨੇ, ਕੋਈ ਕੁਕੜੀ ਲੈ ਕੇ ਖੜਾ, ਕੋਈ ਬੱਕਰੀ ਫੜ ਕੇ ਖੜਾ, ਕੋਈ ਕੁਝ ਫੜ ਕੇ ਖੜਾ। ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨਾ ਮੁਨਾਫਾ ਕਮਾ ਕੇ ਤੁਸੀਂ ਕਰਨਾ ਕੀ ਹੈ? ਕੋਈ ਨਵਾਂ ਸ਼ਹਿਰ ਆਬਾਦ ਕਰਨਾ ਹੈ ਜਾਂ ਕੋਈ ਹੋਰ ਕੋਈ ਤੁਹਾਡੀ ਪਲਾਨਿੰਗ ਹੈ ਤੇ ਮੈਨੂੰ ਉਹ ਦੱਸੋ। ਹੁਣ ਬੱਸਾਂ ਵਾਲੇ ਵੀ ਬੜੇ ਇਸ ਮੌਕੇ 'ਤੇ ਖਰਕਾਰ ਬਣ ਜਾਂਦੇ ਨੇ, ਇੱਥੋਂ ਆਵਾਜ਼ ਮਾਰਨ, ਚਲੋ ਭਾਜੀ ਫੈਸਲਾਬਾਦ, ਚਲੋ ਭਾਜੀ ਫੈਸਲਾਬਾਦ। ਤੇ ਪਤਾ ਇਹ ਉਦੋਂ ਲੱਗਦਾ ਜਦੋਂ ਸੀਟਾਂ ਭਰ ਜਾਂਦੀਆਂ ਨੇ ਤੇ ਸ਼ਾਹਦਰੇ ਪਹੁੰਚ ਕੇ ਕਹਿੰਦੇ ਜਨਾਬ ਸਾਰੇ ਆਪਣੀ ਟਿੰਡ ਫੋੜੀ ਚੁੱਕੋ ਤੇ ਇਸ ਬੱਸ ਵਿੱਚ ਚਲੇ ਜਾਓ। ਅੱਗੋਂ ਅਗਲੀ ਬੱਸ ਦਾ ਕੋਈ ਭਰੋਸਾ ਨਹੀਂ, ਉਹ 20 ਫੁੱਟ ਜਾਣਗੇ, 50 ਫੁੱਟ ਜਾਣਗੇ ਜਾਂ 50 ਮੀਲ ਜਾਣਗੇ ਤੇ ਕਹਿਣਗੇ ਭਾਜੀ ਇੱਥੋਂ ਨਿਕਲੋ ਤੇ ਇਸ ਬੱਸ ਵਿੱਚ ਚਲੇ ਜਾਓ, ਕਿ ਉਹ ਖਰਕਾਰਾਂ ਤਰ੍ਹਾਂ ਸਵਾਰੀਆਂ ਨੂੰ ਵੇਚਦੇ ਨੇ। ਹੁਣ ਜਿਹੜਾ ਬੰਦਾ ਈਦ ਦੇ ਮੌਕੇ 'ਤੇ ਘਰ ਜਾ ਰਿਹਾ ਹੈ, ਉਸ ਨੂੰ ਸਮਝੋ ਕਿ ਉਹਦਾ ਘਰ ਜਾਣਾ ਵੀ ਬੰਦ ਹੈ। ਨਾ ਉਹ ਘਰ ਜਾ ਕੇ ਵੇਲੇ ਸਿਰ ਨਿਆਣਿਆਂ ਲਈ ਕੋਈ ਸ਼ੈ ਲੈ ਸਕਦਾ ਹੈ, ਨਾ ਉਹ ਵੇਲੇ ਸਿਰ ਘਰ ਦਾ ਕੋਈ ਕੰਮਕਾਰ ਕਰ ਸਕਦਾ ਹੈ। ਤੇ ਹਾਲਤ ਇੰਝ ਹੁੰਦੀ ਹੈ ਜਿਵੇਂ ਬੰਦੇ ਨੂੰ ਕੁੱਟ-ਕੁੱਟ ਕੇ ਬਿੱਜੂ ਬਣਾਇਆ ਹੁੰਦਾ ਹੈ। ਬੱਸਾਂ ਦੇ ਵਿੱਚ ਰਸ਼ ਇੰਨਾ ਹੁੰਦਾ ਹੈ ਕਿ ਛੱਤਾਂ ਦੀਆਂ ਛੱਤਾਂ ਭਰੀਆਂ ਨੇ, ਬੱਸ ਕਦੀ ਐਂ ਜਾ ਰਹੀ ਹੈ, ਕਦੀ ਐਂ ਜਾ ਰਹੀ ਹੈ, ਕਦੀ ਐਂ ਜਾ ਰਹੀ ਹੈ। ਸਮਝ ਨਹੀਂ ਆਉਂਦੀ ਕਿ ਬੱਸ ਚਲਾ ਰਿਹਾ ਜਾਂ ਕੋਈ ਰਾਕਟ ਚਲਾ ਰਿਹਾ। ਕਿ ਇਸ ਮੌਕੇ 'ਤੇ, ਈਦ ਦੇ ਮੌਕੇ 'ਤੇ ਕੁਝ ਬੰਦੇ ਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਮੁਸਾਫਰ ਜਿਹੜੇ ਦੇਸ਼ ਦੇ ਵਿੱਚ ਪ੍ਰਦੇਸ਼ ਕੱਟ ਰਹੇ ਨੇ ਉਹਨਾਂ ਦਾ ਕੁਝ ਖਿਆਲ ਕਰਨਾ ਚਾਹੀਦਾ ਹੈ। ਹੁਣ ਵੇਖੋ ਕਿ ਜਦੋਂ ਵੀ ਈਦ ਦਾ ਮੌਕਾ ਆਉਂਦਾ ਹੈ ਜਾਂ ਛੁੱਟੀਆਂ ਕੋਈ ਆਉਂਦੀਆਂ ਨੇ ਤੇ ਅੱਧਾ ਲਾਹੌਰ ਖਾਲੀ ਹੋ ਜਾਂਦਾ ਹੈ, ਇਸ ਲਈ ਕਿ ਦੇਸ਼ ਦੇ ਵਿੱਚ ਪ੍ਰਦੇਸ਼ ਉਹਨਾਂ ਦਾ ਲਾਹੌਰ ਹੈ, ਕਿ ਇੱਥੋਂ ਹਜ਼ਾਰ ਲੋਕ ਜਿਹੜੇ ਨੇ ਆਪਣੇ ਘਰਾਂ ਨੂੰ ਜਾਂਦੇ ਨੇ ਈਦ ਮਨਾਉਣ ਲਈ ਜਾਂ ਬਾਕੀ ਛੁੱਟੀਆਂ ਦੇ ਮੌਕਿਆਂ ਦੇ ਉੱਤੇ। ਤੇ ਜਦੋਂ ਵੀ ਜਾਣ ਦਾ ਮੌਕਾ ਆਉਂਦਾ ਹੈ ਤੇ ਬਸ ਸਮਝੋ ਬੰਦਾ ਰੁਲ ਜਾਂਦਾ ਹੈ। ਤੇ ਚਾਂਦੀ ਹੁੰਦੀ ਹੈ ਟਰਾਂਸਪੋਰਟਰਾਂ ਦੀ, ਮੌਜਾਂ ਹੁੰਦੀਆਂ ਨੇ ਬੱਸਾਂ ਦੇ ਕੰਮ ਕਰਨ ਵਾਲਿਆਂ ਦੀਆਂ, ਤੇ ਬੰਦਾ ਰੁਲ ਜਾਂਦਾ ਹੈ। ਕੁਝ ਬੰਦੇ ਨੂੰ ਅਹਿਸਾਸ ਕਰਨਾ ਚਾਹੀਦਾ ਹੈ ਕਿ ਇੱਕ ਲਾਰੀ ਜਿਹੜੀ ਇੱਥੋਂ ਟੁਰੀ ਹੈ, ਉਹਨੇ ਆਪਣਾ ਆਉਣ ਜਾਣ ਦਾ ਖਰਚਾ, ਆਪਣੇ ਵਰਕਰਾਂ ਦਾ ਖਰਚਾ, ਡਰਾਈਵਰ ਦਾ, ਕੰਡਕਟਰ ਦਾ ਜਾਂ ਬਾਕੀ ਹਾਕਰਾਂ ਦਾ ਖਰਚਾ ਤੇ ਉਹ ਜਿਹੜੇ ਪੂਰਾ ਕਰ ਚੁੱਕੇ ਹੁੰਦੇ ਨੇ। ਫਿਰ ਕੀ ਕਰਦੇ ਨੇ, ਇੱਥੋਂ ਟੁਰਨਗੇ 50 ਮੀਲ ਤੇ ਜਾ ਕੇ ਗੱਡੀ ਰੋਕ ਲੈਣਗੇ, ਜਿੱਥੇ ਨਾ ਪਾਣੀ ਲੱਭੇ ਨਾ ਛਾਂ ਲੱਭੇ, ਖੜੇ ਰਹੋ ਜੀ ਧੁੱਪੇ। ਜਿਹੜਾ ਸਾਹਮਣੇ ਸਰਦਾਈ ਵਾਲਾ ਬੈਠਾ ਡਮਾ ਡਮ, ਇਹ ਡੇਰਾ ਗਾਜ਼ੀ ਖਾਨ ਦੀ ਸਰਦਾਈ ਹੈ ਜੀ, ਇਹ ਬਹਾਵਲ ਨਗਰ ਦੀ ਸਰਦਾਈ ਹੈ ਜੀ, ਇਹ ਮੁਲਤਾਨ ਦੀ ਸਰਦਾਈ ਹੈ, ਇਹ ਬਾਲਪੁਰ ਦੀ ਸਰਦਾਈ ਹੈ। ਹੁਣ ਬੰਦਾ ਜਿਹੜਾ ਪ੍ਰਦੇਸ਼ ਦੇ ਵਿੱਚ, ਯਾਨੀ ਦੇਸ਼ ਦੇ ਵਿੱਚ ਪ੍ਰਦੇਸ਼ ਕੱਟ ਕੇ ਘਰ ਨੂੰ ਜਾ ਰਿਹਾ ਹੈ, ਉਹਦੇ ਕੋਲ ਸਾਰੇ ਪੈਸੇ ਕੈਲਕੂਲੇਟਿਡ ਹੁੰਦੇ ਨੇ ਕਿ ਰੁਪਈਆ ਉਸ ਨੂੰ ਦੇਣਾ, ਚਵਾਨੀ ਉਸ ਨੂੰ ਦੇਣੀ, 98 ਉਹਨੂੰ ਦੇਣੀ ਹੈ, ਪੂਰਾ ਬਜਟ ਹੁੰਦਾ। ਤੇ ਵਾਪਸੀ ਦਾ ਜਿਹੜਾ ਕਿਰਾਇਆ ਉਹ ਉਹਨੇ ਇੱਕ ਰੇਟ ਬੁਲਾੜ ਕੇ ਤੇ ਨਿਫੇ 'ਚ ਪਾਇਆ ਹੁੰਦਾ। ਉਹ ਵਿਚਾਰਾ ਸਰਦਾਈ ਵੀ ਨਹੀਂ ਪੀ ਸਕਦਾ, ਤੁਸੀਂ ਉਹਨੂੰ ਧੁੱਪੇ ਮਾਰ ਛੱਡਦੇ ਹੋ ਯਾਰ। ਅੱਗੋਂ ਚਾਹ ਜਿਹੜੀ ਹੈ ਉਹ ਐਡੀ ਮਹਿੰਗੀ ਮਿਲਦੀ ਹੈ, ਚਾਹ ਦੇ ਨਾਂ 'ਤੇ ਪਤਾ ਨਹੀਂ ਕੀ ਕੌੜਾ ਜਿਹਾ ਜਿਹੜਾ ਦਾਰੂ ਜਿਹਾ ਫੜਾ ਕੇ ਤੁਹਾਡੇ ਹੱਥ 'ਚ ਫੜਾ ਦਿੰਦੇ ਨੇ, ਭਾਵੇਂ ਟੁੰਨ ਹੋ ਜਾਓ ਤੇ ਭਾਵੇਂ ਬੇਹੋਸ਼ ਹੋ ਕੇ ਡਿੱਗ ਪਾਓ ਤੇ 112 ਨੂੰ ਕਾਲ ਕਰੋ। ਹੁਣ ਜੇ 1122 ਵੀ ਨਾ ਵੇਲੇ ਸਿਰ ਪਹੁੰਚੀ ਤੇ ਬੱਸ ਨੇ ਤੁਹਾਡਾ ਨੀਂਹ ਮੁਰਦਾ ਜਾਂ ਤੁਹਾਨੂੰ ਨੀਂਹ ਮੁਰਦਾ ਹਾਲਤ ਦੇ ਵਿੱਚ ਤੁਹਾਡੇ ਘਰ ਪਹੁੰਚਾਉਣਾ। ਕਿ ਈਦ ਦੇ ਮੌਕੇ 'ਤੇ ਜਦੋਂ ਹਰ ਬੰਦਾ ਘਰ ਜਾਣ ਲਈ ਪਰੇਸ਼ਾਨ ਹੈ, ਬੀਵੀ ਬੱਚਿਆਂ ਕੋਲ ਜਾਣ ਲਈ ਪਰੇਸ਼ਾਨ ਹੈ, ਉਹਦੀ ਪਰੇਸ਼ਾਨੀ ਵਿੱਚ ਕਿਉਂ ਇੰਨਾ ਵਾਧਾ ਕਰਨੇ ਹੋ ਯਾਰ? ਕੋ ਖੁਦਾ ਦਾ ਖੌਫ ਕਰੋ ਕਿ ਦੁਨੀਆ ਚੰਦ 'ਤੇ ਪਹੁੰਚ ਗਈ, ਮਰੀਖ 'ਤੇ ਪਹੁੰਚ ਗਈ, ਤੇ ਸਾਡਾ ਇੱਥੇ ਦੇਸ਼ ਦੇ ਵਿੱਚ, ਪ੍ਰਦੇਸ਼ ਦੇ ਵਿੱਚ, ਕਿ ਜਿਹੜਾ ਬੰਦਾ ਸਾਹੀਵਾਲ ਤੋਂ ਆਇਆ ਜਾਂ ਬੰਦਾ ਉਕਾੜੇ ਤੋਂ ਆਇਆ ਜਾਂ ਬੰਦਾ ਚੀਚੂ ਕੀ ਮਲੀਆਂ ਤੋਂ ਆਇਆ, ਉਹ ਬੰਦੇ ਦਾ ਕੀ ਕਸੂਰ ਹੈ?
ਉਹ ਤੇ ਦੇਸ਼ ਵਿੱਚ ਪਰਦੇਸ ਕੱਟ ਰਿਹਾ ਲਾਹੌਰ ਦੇ ਅੰਦਰ। ਤੇ ਜਦੋਂ ਛੁੱਟੀਆਂ ਦਾ ਮੌਕਾ ਆਉਂਦਾ, ਈਦ ਬਰਾਤ ਦਾ ਮੌਕਾ ਆਉਂਦਾ ਹੈ, ਤੇ ਉਦੋਂ ਉਹਦੀ ਰਾਹ ਦੇ ਜਾਣ ਦੇ ਵਿੱਚ ਜਿਹੜਾ ਤੁਸੀਂ ਥਾਂ ਥਾਂ ਤੇ ਬਲਾ ਖੜੇ ਕਰ ਦਿੰਦੇ ਹੋ ਯਾਰ। ਕਿ ਇੱਕ ਤੇ ਅੱਡੇ ਤੇ ਪਹੁੰਚਣਾ ਮੁਸ਼ਕਲ, ਅੱਡੇ ਤੇ ਪਹੁੰਚ ਗਿਆ ਬੰਦਾ ਤੇ ਅੱਗੋਂ ਟਿਕਟ ਮੁਸ਼ਕਲ। ਟਿਕਟ ਜੇ ਖੁਸ਼ਕਿਸਮਤੀ ਨਾਲ ਮਿਲ ਗਈ ਤੇ ਸਮਝੋ ਟਿਕਟ ਵੀ ਜਿਹੜੀ ਹੈ ਉਹ ਡਬਲ ਰੇਟ ਤੇ ਲੱਭਦੀ ਹੈ। ਡਬਲ ਰੇਟ ਤੇ ਟਿਕਟ ਲੈ ਵੀ ਲਈ ਤੇ ਕੋਈ ਭਰੋਸਾ ਨਹੀਂ ਅੰਦਰ ਸੀਟ ਮਿਲੇ ਨਾ ਮਿਲੇ, ਕਿਉਂਕਿ ਇੱਕੋ 10 ਨੰਬਰ ਸੀਟ ਹੈ ਤੇ ਕਮ ਸੇ ਕਮ ਉਹਨਾਂ ਨੇ 10 ਟਿਕਟਾਂ ਜਿਹੜੀਆਂ 10 ਨੰਬਰ ਦੀਆਂ ਕੱਟੀਆਂ ਹੁੰਦੀਆਂ ਨੇ। ਬੰਦਾ ਜਾਏ ਤੇ ਜਾਏ ਕਿੱਥੇ? ਜਾਂ ਫਿਰ ਟੱਪ ਹੈ, ਜਾਂ ਖੜੋ ਕੇ ਜਾਓ, ਜਾਂ ਛੱਤ ਤੇ ਬਹਿ ਕੇ ਜਾਓ। ਤੇ ਕੋਈ ਮੁਸਾਫਰਾਂ ਦੀ ਤਕਲੀਫ ਦਾ ਅਹਿਸਾਸ ਕਰੋ ਕਿ ਵਰੇ ਵਾਲੇ ਦਿਨ ਉਹ ਬੰਦੇ ਜਿਹੜੇ ਕਿ ਘਰਾਂ ਨੂੰ ਜਾ ਰਹੇ ਨੇ ਉਹਨਾਂ ਦਾ ਅਹਿਸਾਸ ਕਰੋ ਕਿ ਉਹ ਬੰਦੇ, ਉਹਨਾਂ ਦਾ ਵੀ ਪਹੁੰਚਣਾ ਜ਼ਰੂਰੀ ਹੈ ਜਿਵੇਂ ਤੁਹਾਡਾ ਪਹੁੰਚਣਾ ਜ਼ਰੂਰੀ ਹੈ। ਇਸ ਲਈ ਇਸ ਮੌਕੇ ਤੇ ਇਨਸਾਨ ਨੂੰ ਕੋਈ ਥੋੜ੍ਹੀ ਬਹੁਤ ਕਮ ਸੇ ਕਮ 2, 4, 5, 10% ਤੇ ਇਨਸਾਨੀਅਤ ਦਾ ਸਬੂਤ ਦੇਣਾ ਚਾਹੀਦਾ ਹੈ। ਤੇ ਮੇਰੀ ਗੁਜ਼ਾਰਿਸ਼ ਹੈ ਆਪਣੇ ਟਰਾਂਸਪੋਰਟਰ ਭਾਈਆਂ ਦੇ ਨਾਲ, ਅੱਡਿਆਂ ਦੇ ਕੰਮ ਕਰਨ ਵਾਲੇ ਦੂਜੇ ਵਰਕਰਾਂ ਦੇ ਨਾਲ, ਕਿ ਯਾਰ ਇਸ ਮੌਕੇ ਤੇ, ਈਦ ਦੇ ਮੌਕੇ ਤੇ ਬਲੈਕਮੇਲ ਨਾ ਕਰਿਆ ਕਰੋ। ਇਸ ਲਈ ਕਿ ਫਿਰ ਜਾਂ ਬਲੈਕ ਰਹਿ ਜਾਂਦਾ ਜਾਂ ਮੇਲ ਰਹਿ ਜਾਂਦਾ, ਤੇ ਬੰਦੇ ਦੇ ਪੱਲੇ ਕੁਛ ਨਹੀਂ ਬਚਦਾ, ਬੰਦਾ ਨਹੀਂ ਰਹਿੰਦਾ। ਫਿਰ ਬੰਦਾ ਵੀ ਉਸ ਪਸ਼ੂ ਤਰ੍ਹਾਂ ਪਸ਼ੂ ਬਣ ਜਾਂਦਾ ਜਿਹੜਾ ਸਿਰਫ ਟੱਕਰਾਂ ਮਾਰਨਾ ਜਾਣਦਾ ਹੈ। ਤੇ ਇਹੋ ਜਿਹੇ ਟੱਕਰਾਂ ਮਾਰਨ ਵਾਲੇ ਦਾ ਅੰਜਾਮ ਅਖੀਰ ਜਿਹੜਾ ਹੈ ਉਹ ਸਲਾਟਰ ਹਾਊਸ ਹੁੰਦਾ ਹੈ। ਤੇ ਬਿਹਤਰ ਹੈ ਯਾਰ ਕੁਝ ਅਹਿਸਾਸ ਕਰੋ, ਦਿਲ ਨੂੰ ਥੋੜ੍ਹਾ ਜਿਹਾ ਮੋਮ ਕਰ ਲਓ, ਭਾਵੇਂ ਪਾਣੀ ਪਾ ਕੇ ਮੋਮ ਕਰ ਲਓ, ਭਾਵੇਂ ਸੋਚ ਵਿਚਾਰ ਦਾ ਤੜਕਾ ਲਾ ਕੇ ਉਸ ਨੂੰ ਮੋਮ ਕਰ ਲਓ। ਸੋਚੋ ਸਾਰੇ ਇਨਸਾਨ ਨੇ, ਕੋਈ ਵਿਚਾਰਾ ਪਰਦੇਸੀ ਕਿੱਥੋਂ ਆਇਆ ਲਾਹੌਰ ਦੇ ਵਿੱਚ, ਕੋਈ ਪਰਦੇਸੀ ਕਿੱਥੋਂ ਆਇਆ, ਤੇ ਉਹ ਪਰਦੇਸੀ ਜਦੋਂ ਇਹੋ ਜਿਹੇ ਈਦ ਦੇ ਮੌਕਿਆਂ ਤੇ ਘਰ ਜਾਂਦੇ ਨੇ ਤੇ ਸਮਝੋ ਉਹ ਘਰ ਨਹੀਂ ਜਾਂਦੇ, ਉਹਨਾਂ ਨੂੰ ਇੰਝ ਲੱਗਦਾ ਕਿ ਜਿਵੇਂ ਉਹ ਕਬੇਲੇ ਜਾ ਰਹੇ ਨੇ, ਕਿ ਜਿੱਥੇ ਨਾ ਟਿਕਟਾਂ ਨੇ, ਨਾ ਸੀਟਾਂ ਨੇ, ਨਾ ਬੱਸਾਂ ਨੇ। ਤੇ ਕੁਝ ਅਹਿਸਾਸ ਕਰੋ, ਕੁਝ ਖਿਆਲ ਕਰੋ। ਤੇ ਜਿਹੜੇ ਐਡੇ ਐਡੇ ਵੱਡੇ ਪੈਨਾ ਫਲੈਕਸ ਲਾ ਕੇ ਲਿਖਿਆ ਕੋਈ ਸ਼ਿਕਾਇਤ ਹੋ ਤਾਂ यहाँ पे फ़ोन करे, कोई शिकायत हो तो यहाँ पे फ़ोन करे, ਉਹ ਫੋਨ ਕਿੱਥੇ ਨੇ? ਜਿਹੜਾ ਕੌਣ ਬੰਦੇ ਨੇ ਜਿਹੜੇ ਉਹਨਾਂ ਫੋਨਾਂ ਦੇ ਉੱਤੇ ਉਹਨਾਂ ਦੀ ਡਿਊਟੀ ਹੈ ਕਿ ਤੁਸੀਂ ਖੱਪ ਜਾਓਗੇ, ਤੁਹਾਡਾ ਸਾਰਾ ਬੈਲੈਂਸ ਮੋਬਾਈਲ ਦਾ ਰੁੜ ਜਾਣਾ ਹੈ ਤੇ ਕਿਸੇ ਨੇ ਫੋਨ ਨਹੀਂ ਚੁੱਕਣਾ। ਇਸ ਲਈ ਕਿ ਇੱਕੋ ਗੱਲ ਸਮਝ ਆਉਂਦੀ ਹੈ, ਜਾਂ ਤੇ ਉਹ ਸਾਰੇ ਰਲੇ ਹੋਏ ਨੇ ਤੇ ਜਾਂ ਫਿਰ ਉਹ ਜਿਹੜੇ ਫੋਨ ਨੰਬਰ ਦਿੱਤੇ ਹੋਏ ਨੇ ਉਹ ਫੋਨ ਹੈ ਹੀ ਕੋਈ ਨਹੀਂ, ਉਹਨਾਂ ਦਾ ਵਜੂਦ ਹੀ ਕੋਈ ਨਹੀਂ। ਤੇ ਉਹਨਾਂ ਦਾ ਵਜੂਦ ਨਾ ਹੋਣਾ ਵੀ ਇੱਕ ਗੱਲ ਦੀ ਦਲੀਲ ਹੈ ਕਿ ਅਜੇ ਵੀ ਸਾਡੇ ਵਿੱਚ ਇੰਨਾ ਸ਼ੌਰ ਨਹੀਂ ਆਇਆ ਕਿ ਅਸੀਂ ਇਨਸਾਨ ਨੂੰ ਇਨਸਾਨ ਸਮਝੀਏ, ਉਹਦੇ ਦੁੱਖ ਦਾ, ਉਹਦੀ ਤਕਲੀਫ ਦਾ ਕੁਝ ਅਹਿਸਾਸ ਕਰੀਏ। ਇਹ ਅਹਿਸਾਸ ਯਾਰ ਕਿੱਥੋਂ ਲੱਭੇਗਾ? ਮੈਨੂੰ ਜਾਂ ਤਾਂ ਹੱਟੀ ਦੱਸੋ, ਮੈਂ ਜਾ ਕੇ ਉੱਥੋਂ ਅਹਿਸਾਸ ਨੂੰ ਫੜ ਲਿਆਵਾਂ। ਮੈਨੂੰ ਕੋਈ ਢਾਬਾ ਦੱਸੋ ਜਿੱਥੇ ਜਾ ਕੇ ਮੈਂ ਇਸ ਅਹਿਸਾਸ ਨੂੰ ਫੜ ਲਿਆਵਾਂ, ਜਾਂ ਕੋਈ ਯੂਟਿਲਿਟੀ ਸਟੋਰ ਦੱਸੋ ਜਿੱਥੇ ਬੱਸਾਂ ਦੀਆਂ ਟਿਕਟਾਂ ਵੀ ਦੇਣ, ਗਰੰਟੀ ਦੇਣ ਕਿ ਤਾਂ ਜਨਾਬ ਭਾਜੀ ਤੁਹਾਨੂੰ ਸੀਟਾਂ ਵੀ ਮਿਲਣਗੀਆਂ। ਤੇ 2 ਘੰਟੇ ਦਾ ਸਫ਼ਰ ਵਾਕਈ 2 ਘੰਟਿਆਂ 'ਚ ਹੋਣਾ, ਉਹਨੇ 12 ਘੰਟਿਆਂ 'ਚ ਨਹੀਂ ਹੋਣਾ। ਇਹ ਹੁਣ ਈਦ ਦਾ ਮੌਕਾ ਹੈ, ਤੁਸੀਂ ਮੈਨੂੰ ਛੱਡੋ, ਅੱਡੇ ਤੇ ਜਾਓ, ਕੋਈ ਹੋਰ ਅੱਡਾ ਨਹੀਂ ਯਾਰ, ਬੱਸ ਵਾਲਾ ਅੱਡਾ, ਉਸ ਅੱਡੇ ਤੇ ਜਾ ਕੇ ਵੇਖੋ ਕਿ ਮੁਸਾਫਰਾਂ ਦੇ ਨਾਲ ਸਲੂਕ ਕੀ ਹੋ ਰਿਹਾ। ਪਰੇਸ਼ਾਨ ਨੇ ਲੋਕ, ਉਹ ਲੋਕ ਜਿਹੜੇ ਵਿਚਾਰੇ ਨਿੱਕ ਸੁੱਖ ਲੈ ਕੇ ਨਿਆਣਿਆਂ ਲਈ ਜਾ ਰਹੇ ਨੇ, ਉਹ ਅਵਲ ਤੇ ਇੰਨਾ ਕੁ ਰਸ਼ ਹੁੰਦਾ ਬੱਸਾਂ ਦੇ ਵਿੱਚ, ਜੇ ਖੁਸ਼ਕਿਸਮਤੀ ਨਾਲ ਬੱਸ ਵਿੱਚ ਵੜਨ ਦਾ ਮੌਕਾ ਮਿਲ ਜਾਏ ਤੇ ਸਾਰਾ ਕੁਝ ਫੇ ਫਾ ਕੇ ਜਿਹੜਾ ਉਦੋਂ ਹੀ ਬੰਦਾ ਘਰ ਪਹੁੰਚਦਾ। ਇੱਥੋਂ ਲੈ ਕੇ ਜ਼ਿਆਦਾ ਬਾਕਰਖਾਨੀਆਂ, ਉੱਥੇ ਜਾ ਕੇ ਖੁੱਲ੍ਹਦੇ ਤੇ ਨਿਆਣੇ ਕਹਿੰਦੇ ਅੱਬਾ ਜੀ ਚੂਰਾ ਜਿਹਾ ਕੀ 'ਚ ਲੈ ਕੇ ਆਏ ਹੋ। ਸ਼ਕਲਾਂ ਵਿਗੜ ਜਾਂਦੀਆਂ ਨੇ, ਸਮਾਨ ਦੀ ਹਾਲਤ ਵਿਗੜ ਜਾਂਦੀ ਹੈ। ਤੇ ਕੋਈ ਗਰੰਟੀ ਨਹੀਂ ਹੁੰਦੀ ਕਿ ਜਿਹੜਾ ਸਮਾਨ ਤੁਹਾਡਾ ਭਾਵੇਂ ਥੱਲੇ ਬਕਸੇ ਵਿੱਚ ਰੱਖਿਆ, ਭਾਵੇਂ ਛੱਤ 'ਤੇ ਰੱਖਿਆ ਤੇ ਭਾਵੇਂ ਨਾਲ ਰੱਖਿਆ, ਤੁਸੀਂ ਉਸ ਸਮਾਨ ਸਮੇਤ ਘਰ ਵੀ ਪਹੁੰਚ ਜਾਓ। ਤੇ ਭਾਜੀ ਮੇਰੇ ਵੱਲੋਂ ਤੁਹਾਨੂੰ ਈਦ ਮੁਬਾਰਕ। ਜੇ ਤੁਹਾਨੂੰ ਇਸ ਈਦ 'ਤੇ ਵੀ ਕੰਟਰੋਲ ਰੇਟ 'ਤੇ ਜਾਂ ਸਰਕਾਰੀ ਮਿੱਥੇ ਗਏ ਕਿਰਾਏ 'ਤੇ ਟਿਕਟ ਨਾ ਲੱਭੇ, ਜਾਂ ਤੁਹਾਨੂੰ ਛੱਤ 'ਤੇ ਬਹਿ ਕੇ ਜਾਣਾ ਪਵੇ, ਜਾਂ ਤੁਹਾਨੂੰ ਖੜੋ ਕੇ ਜਾਣਾ ਪਵੇ, ਤੇ ਫਿਰ ਇੱਕੋ ਹੀ ਹੱਲ ਹੈ, ਜਾਂ ਤਾਂ ਆ ਜਾਓ ਮੇਰੇ ਕੋਲ, ਆਪਾਂ ਸਾਰੇ ਬਹਿ ਕੇ ਕਿਤੇ ਬਾਹਾਂ ਕਰਨੇ ਆ, ਰੋਣੇ ਪਿੱਟਣੇ ਆ, ਤੇ ਜਾਂ ਫਿਰ ਭਾਜੀ ਹੁਣ ਮੈਂ ਕੀ ਕਹਿ ਸਕਦਾ ਯਾਰ। ਤੇ ਜਾਂ ਫਿਰ ਉਹ ਦੁੱਖ ਜਿਹੜਾ ਕਿ ਇਹੋ ਜਿਹੇ ਮੌਕਿਆਂ 'ਤੇ ਸਾਡੇ ਮੁਸਾਫਰਾਂ ਨੂੰ ਚੁੱਕਣਾ ਪੈਂਦਾ, ਉਹ ਅਜ਼ੀਅਤ ਜਿਹੜੀ ਕਿ ਇਹੋ ਜਿਹੇ ਮੌਕਿਆਂ 'ਤੇ ਵੇਖਣੀ ਪੈਂਦੀ ਹੈ, ਉਹਦਾ ਫਿਰ ਸਾਹਮਣਾ ਕਰੋ। ਜੇ ਦੋਨੋਂ ਗੱਲਾਂ ਨਹੀਂ ਹੋ ਸਕਦੀਆਂ ਤੇ ਫਿਰ ਉਹ ਸਿਸਟਮ ਠੀਕ ਕਰੋ ਜਿਹਦੇ ਵਿੱਚ ਇਹੋ ਜਿਹੇ ਮੌਕੇ 'ਤੇ
ਕਿਸੇ ਨੂੰ ਵੀ ਮਾਸੂਮ ਲੋਕਾਂ ਨੂੰ, ਮਾਸੂਮ ਮੁਸਾਫਰਾਂ ਨੂੰ ਬਲੈਕਮੇਲ ਕਰਨ ਦਾ ਮੌਕਾ ਨਾ ਮਿਲੇ। ਉਹਨਾਂ ਨੂੰ ਸੀਟਾਂ ਵੀ ਲੱਭਣ, ਉਹਨਾਂ ਨੂੰ ਟਿਕਟਾਂ ਵੀ ਲੱਭਣ, ਨਾ ਕੋਈ ਓਵਰ ਚਾਰਜਿੰਗ ਕਰੇ ਤੇ ਨਾ ਇਹ ਹੋਵੇ ਕਿ ਗੱਡੀ ਵਿੱਚ 50 ਜਿਹੜੇ ਮੁਸਾਫਰਾਂ ਦੀਆਂ ਸੀਟਾਂ ਨੇ ਤੇ ਵਿੱਚ 150 ਵਿੱਚ ਬੂੜੇ ਰੱਖੇ ਹੁੰਦੇ ਨੇ, 36 ਵਿੱਚ ਬੱਕਰੇ ਖੜੇ ਹੁੰਦੇ ਨੇ, 35 ਵਿੱਚ ਕੁਕੜੀਆਂ ਹੁੰਦੀਆਂ ਨੇ ਤੇ ਭੇਡੂ ਜਿਵੇਂ ਤਾੜੇ ਹੁੰਦੇ ਨੇ, ਕੋਈ 100 ਬੰਦਾ ਵਿੱਚ ਖੜਾ ਹੁੰਦਾ ਤੇ ਛੱਤ ਵੇਖੋ ਤੇ ਸਮਝੋ ਕਿ 100 ਬੰਦਾ ਉੱਤੇ ਚੜਿਆ ਹੁੰਦਾ ਤੇ ਬੱਸ ਵੀ ਐਂ ਕਰਕੇ ਜਦੋਂ ਜਾਂਦੀ ਹੈ, ਕੋਈ ਗਰੰਟੀ ਨਹੀਂ ਕਿ ਉਹਨਾਂ 'ਚੋਂ ਕੋਈ ਮਾਸੂਮ ਮੁਸਾਫਰ ਇਹੋ ਜਿਹੇ ਵਰੇ 'ਤੇ, ਇਹੋ ਜਿਹੇ ਮੌਕੇ 'ਤੇ, ਇਹੋ ਜਿਹੀਆਂ ਈਦਾਂ 'ਤੇ ਸਬੂਤਾ ਘਰ ਪਹੁੰਚੇਗਾ ਵੀ ਜਾਂ ਨਹੀਂ ਪਹੁੰਚੇਗਾ। ਹੁਣ ਅੱਗੇ ਤੁਹਾਡੀ ਮਰਜ਼ੀ ਹੈ। ਬਾਹਾਂ ਕਰਨਾ ਮੇਰਾ ਕੰਮ ਸੀ ਔਰ ਮੈਨੂੰ ਯਕੀਨ ਹੈ ਕਿ ਮੇਰੇ ਉਹ ਟਰਾਂਸਪੋਰਟਰ ਭਰਾ, ਅੱਡਿਆਂ 'ਤੇ ਕੰਮ ਕਰਨ ਵਾਲੇ ਵਰਕਰ ਮੇਰੀਆਂ ਗੱਲਾਂ ਇੱਧਰੋਂ ਪਾਉਣਗੇ, ਇੱਧਰੋਂ ਕੱਢ ਦੇਣਗੇ ਤੇ ਜੇ ਇੰਜ ਨਹੀਂ ਕਰਨਗੇ ਤੇ ਸਮਝੋ ਉਹਨਾਂ ਨੇ ਕੰਨਾਂ ਵਿੱਚ ਰੂੰ ਪਾਈ ਹੈ, ਸਿਰਫ ਉਹਨਾਂ ਦੇ ਨੱਕ ਵਿੱਚ ਰੂੰ ਦੇ ਕੇ ਕਲਮਾ ਸ਼ਹਾਦਤ ਕਹਿਣ ਦਾ ਟਾਈਮ ਹੈ। ਬਸ ਇਹੋ ਹੀ ਕਹਿ ਸਕਣਾ ਹੈ, ਕਿਉਂਕਿ ਗੱਲ ਹੈ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।